ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਢਾਇਆ ਵਾ ਉਹਦਾ ਜਵਾਬ ਦੇਵਾਂਗੇ। ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿ ਤੇ ਚੋਰੀ ਹੋਇਆ ਉਹਦੀ ਭਰਪਾਈ ਭਗਵੰਤ ਮਾਨ ਸਰਕਾਰ ਕੋ ਕਰਾਈ ਜਾਊਗੀ। ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਡਕੈਤੀਆਂ ਵਰਗੀਆਂ ਉਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ। ਕਹਿੰਦੇ ਵਿਕਾਸ ਤੇ ਡਿੱਕਾ ਆ ਰਿਹਾ ਆ ਬੜਾ ਵਧੀਆ ਤੋਹਫਾ ਦਿੱਤਾ ਹੋਣਾ। ਪਹਿਲੋਂ ਕਾਰਪੋਰੇਟਾਂ ਤੇ ਅਰਬਾਂ ਰੁਪਏ ਕਮਾ ਰਹੇ ਨੇ ਸੜਕਾਂ ਦੇ ਨਾਂ ਤੇ। ਪਹਿਲੋਂ ਅਸੀਂ ਗੱਡੀ ਦਾ ਟੈਕਸ ਦਈਏ, ਫਿਰ ਅਸੀਂ ਰੋਡ ਟੈਕਸ ਦਈਏ, ਫਿਰ ਟੋਲ ਟੈਕਸ ਦਈਏ। ਕਿਹੜੇ ਕਿਤਾਬ 'ਚ ਲਿਖਿਆ? ਪਹਿਲੋਂ ਕਹਿੰਦੇ ਸਾਡੀ ਕੇਂਦਰ ਵਾਲੇ ਮੰਨਦੇ ਨਹੀਂ, ਹੁਣ ਸੌਦਾ ਹੋ ਗਿਆ ਹੋਣਾ। ਹੁਣ ਕੇਜਰੀਵਾਲ ਤੇ ਤੁਹਾਡੇ ਜਿਹੜੇ ਦਿੱਲੀ ਦੇ ਮਿਨਿਸਟਰ ਆ ਇਸ ਗੱਲ ਤੇ ਸੌਦਾ ਹੋਇਆ ਵੀ ਮੋਰਚੇ ਪੱਟ ਦਿਓ, ਤੁਹਾਨੂੰ ਕੁਝ ਨਹੀਂ ਕਹਿੰਦੇ ਹੋਗੇ। ਸੀਬੀਆਈ ਤੇ ਈਡੀ ਤੋਂ ਬੜਾ ਡਰ ਲੱਗਦਾ ਹੋਣਾ। ਮੈਂ ਸਰਵਣ ਸਿੰਘ ਪੰਧੇਰ ਦੋਵਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਅਤੇ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਲਗਭਗ 33 ਥਾਵਾਂ ਤੇ ਪੰਜਾਬ ਦੇ ਕੈਬਨਿਟ ਮਿਨਿਸਟਰ, ਐਮਐਲਏ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਰਿਹਾਇਸ਼ ਦੇ ਅੱਗੇ 4 ਘੰਟਿਆਂ ਦੇ ਕੱਲ ਧਰਨੇ ਲਾਏ ਜਾਣਗੇ। ਔਰ ਮੈਂ ਖੁਦ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਜਗਦੇਵ ਕਲਾਂ ਵਿੱਚ ਜਿਹੜੇ ਕੈਬਨਿਟ ਮਿਨਿਸਟਰ ਨੇ ਧਾਰੀਵਾਲ ਸਾਹਿਬ ਉਹਨਾਂ ਦੀ ਰਿਹਾਇਸ਼ ਆ, ਉੱਥੇ ਮੋਰਚਾ ਲੱਗੂ, ਉੱਥੇ ਜਾਵਾਂਗੇ। ਉਪਰੰਤ ਈਟੀਓ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਦਾ ਦਫ਼ਤਰ ਹੈਗਾ ਜੰਡਿਆਲਾ ਗੁਰੂ, ਉੱਥੇ ਵੀ ਖੁਦ ਪਹੁੰਚੂਗਾ 2 ਵਜੇ ਤੋਂ ਬਾਅਦ। ਔਰ 4 ਵਜੇ ਜਦੋਂ ਮੋਰਚੇ ਸਮਾਪਤ ਹੋਣਗੇ ਉੱਥੇ ਹੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜੰਡਿਆਲਾ ਗੁਰੂ ਦੇ ਵਿੱਚ। ਸਵੇਰੇ ਮੈਂ ਇੱਥੇ ਹੋਊਂਗਾ। ਤੋ ਇਸ ਕਰਕੇ ਸਾਰੀ ਜਨਤਾ ਨੂੰ ਅਪੀਲ ਆ ਵੀ ਜੋ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਢਾਇਆ ਵਾ ਉਹਦਾ ਜਵਾਬ ਦੇਵਾਂਗੇ। ਔਰ ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿ ਤੇ ਚੋਰੀ ਹੋਇਆ ਉਹਦੀ ਭਰਪਾਈ ਭਗਵੰਤ ਮਾਨ ਸਰਕਾਰ ਕੋ ਕਰਾਈ ਜਾਊਗੀ। ਇਹਦੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਦੇ ਉੱਤੇ ਜ਼ੁਲਮ ਢਾਏ ਆ, ਕਿਸਾਨਾਂ ਮਜ਼ਦੂਰਾਂ ਤੇ, ਬੀਬੀਆਂ ਤੇ, ਔਰ ਖਾਸ ਕਰਕੇ ਆਗੂਆਂ ਤੇ, ਬ੍ਰਹਮਕੇ ਤੇ ਜਿਹੜਾ ਐਸਐਚਓ ਹਰਪ੍ਰੀਤ ਸਿੰਘ ਸ਼ੰਭੂ ਬਾਰਡਰ ਵਾਲਾ ਵਾ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ। ਔਰ ਇਹ ਤੋਂ ਜਿਹੜਾ ਐਮਐਲਏ ਆ, ਠੀਕ ਹੈ ਜੀ, ਗੁਰਲਾਲ ਸਿੰਘ ਘਨੌਰ, ਜਿਹਦੇ ਰਿਸ਼ਤੇਦਾਰਾਂ ਤੇ ਇਲਜ਼ਾਮ ਲੱਗ ਰਹੇ ਨੇ ਵੀ ਉਹ ਟਰਾਲੀਆਂ ਚੋਰੀ ਕਰਨ ਦੇ ਵਿੱਚ ਹੈਗੇ ਸੀਗੇ, ਉਹਨਾਂ ਦੀ ਐਮਐਲਏਸ਼ਿਪ ਖਾਰਜ ਹੋਣੀ ਚਾਹੀਦੀ ਆ। ਔਰ ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਡਕੈਤੀਆਂ ਵਰਗੀਆਂ ਉਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ। ਔਰ ਬਾਕੀ ਮੋਰਚੇ ਦੀਆਂ 12 ਮੰਗਾਂ ਜਿਹੜੀਆਂ ਨੇ, ਚਾਹੇ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ, ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ, ਇਸ ਕਰਕੇ ਕੱਲ ਪੂਰੇ ਪੰਜਾਬ ਦੇ ਅੰਦਰ ਆਪਾਂ ਜਿਹੜੇ ਆ ਉਹ ਧਰਨੇ ਦੇਵਾਂਗੇ। ਔਰ ਜਿਹੜਾ ਭਗਵੰਤ ਮਾਨ ਸਰਕਾਰ ਫੈਸਲਾ ਕਰ ਰਹੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜਿਹੜਾ ਟੋਲ ਪਲਾਜ਼ਿਆਂ ਦੇ ਵਿੱਚ 5% ਰੇਟਾਂ 'ਚ ਵਾਧਾ ਕਰਤਾ, ਹੋ ਗਿਆ ਨਾ ਵਿਕਾਸ। ਭਗਵੰਤ ਮਾਨ ਜੀ ਕਹਿੰਦੇ ਵਿਕਾਸ ਤੇ ਡਿੱਕਾ ਆ ਰਿਹਾ ਆ ਬੜਾ ਵਧੀਆ ਤੋਹਫਾ ਦਿੱਤਾ ਹੋਣਾ। ਪਹਿਲੋਂ ਕਾਰਪੋਰੇਟਾਂ ਤੇ ਅਰਬਾਂ ਰੁਪਏ ਕਮਾ ਰਹੇ ਨੇ ਸੜਕਾਂ ਦੇ ਨਾਂ ਤੇ। ਪਹਿਲੋਂ ਅਸੀਂ ਗੱਡੀ ਦਾ ਟੈਕਸ ਦਈਏ, ਫਿਰ ਅਸੀਂ ਰੋਡ ਟੈਕਸ ਦਈਏ, ਫਿਰ ਟੋਲ ਟੈਕਸ ਦਈਏ। ਕਿਹੜੇ ਕਿਤਾਬ 'ਚ ਲਿਖਿਆ? ਇਹਦੀ ਨਿੰਦਿਆ ਕਰਦੇ ਆ। ਇਹ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ। ਔਰ ਜੋ ਮੁੱਖ ਮੰਤਰੀ ਸਾਹਿਬ ਬੋਲ ਰਹੇ ਨਾ ਵੀ ਮੈਂ ਨਾਲ ਲੈ ਕੇ ਜਾਊਂਗਾ ਇਹਨਾਂ ਨੂੰ ਮੀਟਿੰਗ ਦੇ ਵਿੱਚ, ਤੁਹਾਡੇ ਤੋਂ ਬਗੈਰ ਵੀ ਜਾ ਸਕਦੇ ਆ। ਪਹਿਲੋਂ ਕਹਿੰਦੇ ਸਾਡੀ ਕੇਂਦਰ ਵਾਲੇ ਮੰਨਦੇ ਨਹੀਂ, ਹੁਣ ਸੌਦਾ ਹੋ ਗਿਆ ਹੋਣਾ। ਹੁਣ ਕੇਜਰੀਵਾਲ ਤੇ ਤੁਹਾਡੇ ਜਿਹੜੇ ਦਿੱਲੀ ਦੇ ਮਿਨਿਸਟਰ ਆ ਇਸ ਗੱਲ ਤੇ ਸੌਦਾ ਹੋਇਆ ਵੀ ਮੋਰਚੇ ਪੱਟ ਦਿਓ, ਤੁਹਾਨੂੰ ਕੁਝ ਨਹੀਂ ਕਹਿੰਦੇ ਹੋਗੇ। ਸੀਬੀਆਈ ਤੇ ਈਡੀ ਤੋਂ ਬੜਾ ਡਰ ਲੱਗਦਾ ਹੋਣਾ। ਇਹ ਤੋਂ ਕਾ ਅੰਦਰ ਜਿਹੜਾ ਗਠਜੋੜ ਹੋ ਗਿਆ ਉਹਦੇ ਬਾਰੇ ਦੱਸ ਦਿਓ ਵੀ ਹੁਣ ਤੁਸੀਂ ਨਾਗਪੁਰ ਤੋਂ ਖਾਕੀ ਪੈਂਟ ਪਾਲੀ ਆ ਔਰ ਗਾਂ ਇਲੈਕਸ਼ਨਾਂ ਵੀ ਇਕੱਠੇ ਲੜੋਗੇ, ਸਾਨੂੰ ਕੀ ਇਤਰਾਜ਼ ਹੈਗਾ। ਸੋ ਇਸ ਕਰਕੇ ਪੰਜਾਬੀ ਜਾਬਰਾਂ ਨੂੰ ਕਦੀ ਨਹੀਂ ਭੁੱਲਦੇ ਹੁੰਦੇ, ਜਿਨ੍ਹਾਂ ਨੇ ਚੰਗੇਜ਼ ਖਾਂ ਵਰਗਾ ਰੋਲ ਅਪਣਾਇਆ ਹੋਵੇ, ਜਿਹੜੇ ਦਿੱਲੀ ਦੀ ਸੱਤਾ ਨਾਲ ਖੜੇ ਹੋਣੇ, ਉਹਨਾਂ ਨੂੰ ਕੋਈ ਨੇ ਮਾਫੀ ਨਹੀਂ ਦੇਣੀ ਹੈਗੀ।